ਉਹਨੇ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਮੈਂ ਚਾਹਾਂਗਾ ਕਿ ਅਸੀਂ ਤੁਹਾਡੇ ਬਚਪਨ ਤੋਂ ਕਿਉਂ ਨਾ ਸ਼ੁਰੂ ਕਰੀਏ ਤੇ ਇਹ ਹਾਕੀ ਖੇਡਣ ਦਾ ਸ਼ੌਕ ਜਿਹੜਾ ਇਹ ਬਚਪਨ 'ਚ ਪੈ ਗਿਆ ਸੀ ਜਨਾਬ ਨੂੰ। ਅਜਮਲ ਭਾਈ ਇਸ ਤਰ੍ਹਾਂ ਹੈਗਾ ਕਿ ਆਪਣਾ ਮੇਰੀ ਜਿਹੜੀ ਫੈਮਿਲੀ ਹੈ ਨਾ ਉਹ ਸਾਰੀ ਸਪੋਰਟਸ ਫੈਮਿਲੀ ਹੈ ਔਰ ਮੇਰੇ ਜਿਹੜੇ ਵਾਲਿਦ ਸਾਹਿਬ ख्वाजा मोहम्मद असलम ਉਹ ਅਲਹਮਦੁਲਿਲਾ ਪਾਕਿਸਤਾਨ ਕੌਮੀ ਟੀਮ ਵੱਲੋਂ 2 ਖੇਲਾਂ ਸ਼ਿਰਕਤ ਕੀਤੀ ਹੋਈ ਹੈ ਉਹਨਾਂ ਨੇ। ਜੀ ਹਾਂ, ਓਲੰਪਿਕਸ ਹਾਕੀ ਵੀ ਖੇਲੇ ਨੇ ਤੇ ਓਲੰਪਿਕਸ ਐਥਲੈਟਿਕਸ ਵੀ ਬਿਲਕੁਲ। ਔਰ ਅਸੀਂ 6 ਭੈਣ ਭਾਈ ਹਾਂ, ਅਸੀਂ ਸਾਰਿਆਂ ਨੇ ਪਾਕਿਸਤਾਨ ਹਾਕੀ ਦੀ ਨੁਮਾਇੰਦਗੀ ਕੀਤੀ ਹੋਈ ਹੈ। ਅੱਛਾ। ਤੇ ਮੈਂ ਸਭ ਤੋਂ ਛੋਟਾ ਸੀ ਤੇ ਲਾਜ਼ਮੀ ਗੱਲ ਹੈ ਕਿ ਸਾਡੀ ਟੇਬਲ ਟਾਕ ਔਰ ਸਾਡੇ ਜਦੋਂ ਵੀ ਸਾਡਾ ਲੇਅਰ ਟਾਈਮ ਸੀ ਤੇ ਉਹਦੇ ਵਿੱਚ ਸਾਡੇ 'ਚ ਹਾਕੀ ਡਿਸਕਸ ਹੁੰਦੀ ਸੀ। ਅੱਛਾ। ਮੈਂ ਜ਼ਾਤੀ ਤੌਰ ਤੇ ਪਾਇਲਟ ਬਣਨ ਦਾ ਬਹੁਤ ਸ਼ੌਕ ਸੀ। ਹਾਂਜੀ। ਤੇ ਲੇਕਿਨ ਵਾਲਿदैन ਦੀ ਵੀ ਇਹੀ ਮਰਜ਼ੀ ਸੀ ਕਿ ਮੈਂ ਹਾਕੀ ਖੇਲਾਂ ਔਰ ਅਲਹਮਦੁਲਿਲਾ ਅੱਜ ਮੈਂ ਸਮਝਦਾ ਕਿ ਆਪਣੇ ਵੱਡਿਆਂ ਦੇ ਡਿਸੀਜ਼ਨ ਤੇ ਮੈਨੂੰ ਫਖਰ ਹੈ ਕਿਉਂਕਿ ਜੋ ਮਾਂ-ਬਾਪ ਸੋਚਦੇ ਆ ਉਹ ਬਿਹਤਰ ਡਿਸੀਜ਼ਨ ਹੁੰਦਾ। ਤੇ ਇਹ ਤੁਸੀਂ ਇਹਦਾ ਮਤਲਬ ਹੈ ਕਿ ਤੁਹਾਨੂੰ ਖੁਦ ਨੂੰ ਇੰਨਾ ਸ਼ੌਕ ਨਹੀਂ ਸੀ ਤੇ ਵਾਲਿदैन ਦੀ ਵਜ੍ਹਾ ਨਾਲ ਫਿਰ ਤੁਸੀਂ ਇਹ ਹਾਕੀ ਵਾਲੇ ਪਾਸੇ ਆ ਗਏ। ਤੁਸੀਂ ਖੁਦ ਕਹਿ ਲਓ ਮਤਲਬ ਮੈਂ 3-4 ਸਾਲ ਦੀ ਉਮਰ ਤੋਂ ਹਾਕੀ ਖੇਲਣੀ ਸ਼ੁਰੂ ਕਰਤੀ ਸੀ। ਬਹੁਤ ਛੋਟਾ ਸੀ ਜੀ ਹਾਂ। ਤੇ ਲੇਕਿਨ ਲਾਜ਼ਮੀ ਗੱਲ ਹੈ ਜਦੋਂ ਤੁਸੀਂ ਮੈਟ੍ਰਿਕ ਕਰਦੇ ਹੋ ਤੇ ਉਦੋਂ ਇੱਕ ਸ਼ੌਕ ਸੀ 에ਅਰ ਫੋਰਸ ਜਾਂਦਾ ਕਿ ਯਾਰ ਪਾਇਲਟ ਬਣਨਾ ਨਾ। ਤੇ ਮੈਂ ਟੈਸਟ ਵੀ ਦਿੱਤਾ। ਅੱਛਾ ਜੀ ਟੈਸਟ ਵੀ ਦਿੱਤਾ, ਪਾਸ ਕੀਤਾ। ਲੇਕਿਨ ਫਿਰ ਲੇਟਰ ਔਨ ਜਦੋਂ ਸਾਰਿਆਂ ਨੇ ਡਿਸਕਸ ਕੀਤਾ ਕਿ ਇਹ ਟੈਲੈਂਟ ਹੈ ਤੇਰੇ 'ਚ ਬਹੁਤ ਜ਼ਿਆਦਾ ਔਰ ਇੱਕ ਸਾਡੀ ਫੈਮਿਲੀ ਗੇਮ ਸੀ, ਸਾਡੇ ਬਲੱਡ 'ਚ ਹਾਕੀ ਸੀ ਤੇ ਫਿਰ ਇਹੀ ਡਿਸੀਜਨ ਹੋਇਆ ਕਿ ਨਹੀਂ ਯਾਰ ਕੰਟੀਨਿਊ ਐਜ਼ ਅ ਹਾਕੀ ਪਲੇਅਰ। ਤੇ ਤੁਹਾਡੇ ਮਾਸ਼ਾਅੱਲਾ ਬਾਕੀ ਭੈਣ ਭਾਈ ਵੀ ਸਾਰੇ ਤੁਸੀਂ ਦੱਸਿਆ ਕਿ ਉਹ ਵੀ ਨੁਮਾਇੰਦਗੀ ਕਰ ਚੁੱਕੇ ਨੇ। ਕਿਆ ਕੌਮੀ ਸਤ੍ਹਾ 'ਤੇ ਨੁਮਾਇੰਦਗੀ ਕਰ ਚੁੱਕੇ ਨੇ ਹਾਕੀ ਦੇ ਵਿੱਚ? ਜੀ ਜੀ ਸਾਰਿਆਂ ਨੇ। ਮੇਰੇ ਦੋਨੋਂ ਕਲਰ ਖੇਲਿਆ ਜੀ। ਦੋਨੋਂ ਵੱਡੇ ਭਰਾ ਜਿਹੜੇ ਮੇਰੇ ख्वाजा वैस ख्वाजा बिलाल ਜੀ ਜੀ ਦੋਨੋਂ ਹੀ ਪਾਕਿਸਤਾਨ ਵੱਲੋਂ ਮਾਸ਼ਾਅੱਲਾ ਜੂਨੀਅਰ ਵਰਲਡ ਕੱਪ ਖੇਲੇ। ਅੱਛਾ। ਫਿਰ ਪਾਕਿਸਤਾਨ ਟੀਮ ਵੱਲ ਜਾ ਇਹਨਾਂ ਦਾ ਟੂਰ ਹੋਇਆ, ਉਹ ਜਾ ਕੇ ਖੇਲੇ ਪਾਕਿਸਤਾਨ ਟੀਮ ਵੱਲ। ਤੇ ਅਲਹਮਦੁਲਿਲਾ ਪਾਕਿਸਤਾਨ ਟੀਮ ਦੇ ਨੁਮਾਇੰਦਗੀ ਦੀ ਮੇਰੀ ਛੋਟੀ ਭੈਣ ਜਿਹੜੀ ਹੈ ਸ਼ਬਨਮ ख्वाजा ਉਹ ਪਾਕਿਸਤਾਨ ਨੈਸ਼ਨਲ ਟੀਮ ਵੱਲੋਂ ਇੰਟਰਨੈਸ਼ਨਲ ਮੈਚਿਸ ਖੇਲੇ। ਮਾਸ਼ਾਅੱਲਾ। ਫਿਰ ਮੇਰੀ ਵੱਡੀ ਭੈਣ ਜਿਹੜੀ ਜਿਸ ਐਸੀ ਤਰ੍ਹਾਂ ਉਹ ਵੀ ਪਾਕਿਸਤਾਨ ਵੱਲੋਂ ਖੇਲੀ। ਤੇ ਅਲਹਮਦੁਲਿਲਾ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਪੂਰੀ ਜਿਹੜੀ ਫੈਮਿਲੀ ਹੈ ਉਹ ਸਾਰੀ ਨੈਸ਼ਨਲ ਗ੍ਰੀਨ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਖੁਸ਼ਕਿਸਮਤ ਇਹ ਤੇ ਬੜਾ ਵੱਡਾ ਪ੍ਰਾਈਡ ਹੈ ਮੇਰਾ ਖਿਆਲ ਹੈ ਕਿ ਇੱਕ ਖਾਨਦਾਨ ਪੂਰੇ ਦਾ ਪੂਰਾ ਵਾਲਦ ਜਿਹੜੇ ਨੇ ਮਾਸ਼ਾਅੱਲਾ ਉਸ ਦੌਰ ਦੇ ਓਲੰਪੀਅਨ ਵੀ ਔਰ ਐਥਲੀਟ, ਬਿਹਤਰੀਨ ਐਥਲੀਟ ਔਰ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਨਸਲ ਹੈ ਉਹ ਵੀ ਮਾਸ਼ਾਅੱਲਾ ਸਾਰਿਆਂ ਨੇ ਕਲਰ ਹਾਸਲ ਕੀਤਾ। ਮਤਲਬ ਆਇਆ ਨਹੀਂ ਅੰਦਰ ਕਿ ਬੜਾ ਆਪਣੇ ਆਪ ਦੇ ਵਿੱਚ ਗਰੂਰ ਆ ਜਾਂਦਾ ਬੰਦੇ ਨੂੰ ਸਮਟਾਈਮਸ ਕਿ ਯਾਰ ਮੈਂ ਤਾਂ ਬੜਾ ਇੱਕ ਐਕਸਟਰਾ ਆਰਡੀਨਰੀ ਬੰਦਾ ਹਾਂ। ਪਤਾ ਗੱਲ ਦੱਸਦਾ ਕਿ ਦੇਖੋ ਦੁਨੀਆ ਜਿਹੜੀ ਸਭ ਤੋਂ ਚੰਗੀ ਯਾਰੀ ਹੈ ਨਾ ਉਹ ਰੱਬ ਦੇ ਨਾਲ ਹੈ। ਇਹ ਤਾਂ ਮੈਂ ਅੱਜ ਹਕੀਕਤ ਦੱਸਣ ਲੱਗਾ। ਵਾਹ ਵਾਹ। ਔਰ ਜਦੋਂ ਰੱਬ ਤਾਂ ਇੱਜ਼ਤ ਦੇ ਰਿਹਾ ਹੁੰਦਾ ਨਾ ਤਾਂ ਸਮਝ ਲਓ ਕਿ ਮਾਲਿਕ ਦਾ ਹੱਥ ਤੁਹਾਡੇ ਉੱਤੇ ਹੈਗਾ। ਬੇਸ਼ੱਕ। ਉਸ ਚੀਜ਼ ਨੂੰ ਅੱਗੇ ਕਿੰਨਾ ਤੁਸੀਂ ਲੈ ਕੇ ਚੱਲਦੇ ਹੋ ਕਿ ਤੁਹਾਡੇ ਅੰਦਰ ਤਕੱਬਰ ਆ ਜਾਏ, ਤੁਹਾਡੇ ਅੰਦਰ ਗਰੂਰ ਆ ਜਾਏ, ਤੁਹਾਡੇ ਅੰਦਰ ਅਨਾ ਆ ਜਾਏ, ਤੁਸੀਂ ਦੂਸਰਿਆਂ ਲੋਕਾਂ ਦੀ ਬੇਇੱਜ਼ਤੀ ਸ਼ੁਰੂ ਕਰ ਦਿਓ, ਦੂਸਰਾ ਛੋਟਾ ਸਮਝ ਸ਼ੁਰੂ ਕਰ ਦਿਓ। ਤੁਹਾਡੀ ਮੈਂ ਸਮਝਦਾ ਕਿ ਜ਼ਬਾਨ ਵਿੱਚ ਐਸੀ ਗੁਫ਼ਤਗੂ ਸ਼ਾਮਿਲ ਹੋ ਜਾਏ ਕਿ ਜਿਹੜੀ ਅੱਲਾ ਨਹੀਂ ਪਸੰਦ ਹੈ ਤੇ ਤੁਹਾਡੇ ਕੋਲੋਂ ਵੀ ਹਰ ਚੀਜ਼ ਵਾਪਸ ਲੈ ਲਈ ਜਾਂਦੀ ਹੈ। ਠੀਕ ਹੈ। ਤੁਸੀਂ ਕੁਰਾਨ ਔਰ ਸੁਨਨਤ ਦੇ ਹੋ, ਉਹਦੇ 'ਚ ਹਰ ਜਗ੍ਹਾ ਹੀ ਲਿਖਿਆ ਕਿ ਜਦੋਂ ਅੱਲਾ ਇੱਜ਼ਤ ਦਿੰਦਾ ਤੇ ਤੁਹਾਨੂੰ ਹੋਰ ਝੁਕ ਜਾਣਾ ਚਾਹੀਦਾ। ਠੀਕ ਹੈ। ਦਰਖਤ ਨੂੰ ਫਲ ਲੱਗਦਾ ਤੇ ਕੋਈ ਟਹਿਣੀਆਂ ਝੁਕ ਜਾਂਦੀ। ਬੇਸ਼ੱਕ। ਸਿਮਿਲਰਲੀ ਸਾਡੇ ਮਾਂ-ਬਾਪ ਦੀ ਵੱਡਿਆਂ ਦੀ ਇਹੀ ਤਰਬੀਅਤ ਸੀ ਕਿ ਬੇਟਾ ਜਿਹੜੀ ਰੱਬ ਦੇ ਨਾਲ ਯਾਰੀਆਂ ਨਾ ਉਹਦੇ ਇੱਕ ਲਫ਼ਜ਼ 'ਤੇ ਹੀ ਹੈ, ਇੱਕ ਵਨ ਵਰਡ। ਅਸੀਂ ਮੈਂ ਛੋਟੇ ਹੁੰਦੇ ਸੀ ਤੇ ਮੇਰੇ ਵਾਲਿदैन ਨੇ ਕਿਹਾ ਬੇਟਾ ਝੂਠ ਨਹੀਂ ਬੋਲਣਾ। ਬਸ ਜਿਹੜਾ ਇਨਸਾਨ ਸੱਚ ਬੋਲਦਾ ਨਾ ਉਹ ਰੱਬ ਦਾ ਯਾਰ ਹੈ। ਔਰ ਅੱਲਾ ਖੁਦ ਫਰਮਾਉਂਦਾ ਕਿ ਸੱਚ ਬੋਲਣ ਵਾਲੇ ਮੇਰੇ ਦੋਸਤ ਨੇ। ਤੇ ਮੈਂ ਇਹ ਮੈਸੇਜ ਪੂਰੀ ਆਪਣੇ ਦੋਸਤ ਯਾਰਾਂ ਨੂੰ ਸਾਰੇ ਪਾਕਿਸਤਾਨੀਆਂ ਨੂੰ ਕਿ ਯਕੀਨ ਕਰੋ ਕਿ ਸੱਚ ਬੋਲਣਾ ਸਭ ਤੋਂ ਮੁਸ਼ਕਿਲ ਕੰਮ ਹੈ ਯਾਰ। ਅਸੀਂ ਵੀ ਆਪਣੀ ਇਸ ਮੁਆਸ਼ਰੇ 'ਚ ਫਿਰਦੇ ਹਾਂ ਲੇਕਿਨ ਸੱਚ ਬੋਲਣ ਦੇ ਨਾਲ ਜਿੰਨੀ ਸੁਥਰੀ ਨੀਂਦ ਆਉਂਦੀ ਹੈ ਔਰ ਤੁਹਾਡੇ ਰੁਕੇ ਜਿਹੜੇ ਕੰਮ ਹੈ ਨਾ ਜੇ ਤੁਸੀਂ ਟੱਕਰਾਂ ਮਾਰਦੇ ਲੋਕਾਂ ਅੱਗੇ ਜਾ ਕੇ ਉਹ ਅੱਲਾ ਕਰ ਦਿੰਦਾ ਹੈ। ਲੇਕਿਨ ਬਸ ਸਿਰਫ ਕੀ ਹੈ ਤੁਹਾਡਾ ਤਵੱਕਲ, ਤੁਹਾਡਾ ਮੈਂ ਸਮਝਦਾ ਤੁਹਾਡੀ ਨੀਅਤ ਜਿਹੜੀ ਇਹ ਚੀਜ਼ਾਂ ਅਗਰ ਜੇ ਤੁਸੀਂ ਗੱਲ ਸ਼ੁਰੂ ਕੀਤੀ ਨਾ ਪਹਿਲੇ ਕਿ ਅੱਛਾ ਮੌਜੂਦ ਹੈ ਤੇ ਜਦੋਂ ਤੁਸੀਂ ਸਮਝੋ ਨਾ ਕਿ ਜੀ ਮੈਂ ਪਾਕਿਸਤਾਨ ਦਾ ਚੈਂਪੀਅਨ ਤੇ ਉਦੋਂ ਤੁਸੀਂ ਫਾਰਗ ਹੈਗੇ। ਜੋ ਕੁਛ ਵੀ ਹੈ ਉਹ ਰੱਬ ਦੀ ਮਿਹਰਬਾਨੀ ਦੇ ਨਾਲ ਹੈ ਯਾਰ। ਤੁਸੀਂ ਕਿਹਾ ਕਿ ਮੈਂ 2-3 ਸਾਲ ਦੀ ਉਮਰ 'ਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਔਰ ਸਾਰਾ ਖਾਨਦਾਨ ਵੀ ਜਦੋਂ ਖੇਲਾਂ ਦੇ ਵਿੱਚ ਜ਼ਿਆਦਾ
ਦਿਲਚਸਪੀ ਲੈਂਦਾ ਹੋਵੇ ਤੇ ਫਿਰ ਇਹਦਾ ਮਤਲਬ ਹੈ ਕਿ ਬਚਪਨ 'ਚ ਕੋਈ ਇਹ ਪੜ੍ਹਾਈ ਪੜ੍ਹੂਈ ਵਾਲੇ ਜ਼ਿਆਦਾ ਪਾਸੇ ਪੁਸ਼ ਨਹੀਂ ਕੀਤਾ ਗਿਆ ਤੁਹਾਨੂੰ, ਇਹਦਾ ਮਤਲਬ ਇੱਕ ਬੜੀ ਅੱਛੀ ਚੀਜ਼ ਸੀ ਕਿਉਂਕਿ ਸਾਡੇ ਵਾਲਦ ਸਾਹਿਬ ਸਾਡੇ ਉਸਤਾਦ ਵੀ ਸੀ ਤੇ ਉਹਨਾਂ ਨੇ ਸਾਨੂੰ ਤੁਸੀਂ ਤਾਂ ਉਹਨਾਂ ਨੂੰ ਉਸਤਾਦ ਜੀ ਕਹਿੰਦੇ ਹੁੰਦੇ ਜੀ ਸੀ। ਉਸਤਾਦ ਜੀ, ਮੈਂ ਉਹਨਾਂ ਨੂੰ ਕਹਿੰਦਾ ਉਸਤਾਦ ਜੀ ਸੀ। ਤੇ ਉਹਨਾਂ ਨੇ ਨਾ ਸਾਡਾ ਬੜਾ ਅੱਛਾ ਬੈਲੈਂਸ ਰੱਖਿਆ ਹੋਇਆ ਸੀ, ਟਾਈਮ ਨੂੰ ਡਿਵਾਈਡ ਕੀਤਾ ਹੋਇਆ ਸੀ। ਸਾਨੂੰ ਇਹ ਨਹੀਂ ਕਹਿੰਦੇ ਸੀ ਕਲਾਸ 'ਚ ਤੁਸੀਂ ਜਾ ਕੇ ਤਾਂ ਫਸਟ ਹੋ ਜਾਓ ਔਰ ਤੁਸੀਂ ਦਿਨ ਰਾਤ ਐਂ ਕਰੋ, ਨਹੀਂ, ਲੇਕਿਨ ਪਾਸ ਹੋਣਾ ਲਾਜ਼ਮੀ ਸੀ। ਠੀਕ ਹੈ ਜੀ, ਮੈਂ ਗਵਰਨਮੈਂਟ ਕਾਲਜ ਰਾਜੀ ਹਾਂ ਜੀ, ਗਵਰਨਮੈਂਟ ਕਾਲਜ ਤੋਂ ਗ੍ਰੈਜੂਏਟ ਹਾਂ ਜੀ ਹਾਂ ਤੇ ਇਸੇ ਤਰ੍ਹਾਂ ਜਿਹੜੇ ਮੇਰੇ ਬਾਕੀ ਭੈਣ ਭਾਈ ਵੈਸ ਖਾਜਾ ਵੈਸ CSP ਹੈ, ਜੀ ਹਾਂ ਠੀਕ ਹੈ, ਬਿਲਾਲ ਗ੍ਰੈਜੂਏਟ ਹੈ ਗਵਰਨਮੈਂਟ ਕਾਲਜ ਤੋਂ। ਮੇਰੇ ਸੇ ਮੇਰੀ ਸਿਸਟਰਸ ਜਿਹੜੀਆਂ ਉਹ ਡਾਕਟਰ ਹੈ, ਇੱਕ ਪ੍ਰੋਫੈਸਰ ਹੈ ਮਾਸ਼ਾਅੱਲਾ ਔਰ ਇੱਕ ਸਿਸਟਰ ਮੇਰੀ MA ਇੰਗਲਿਸ਼ ਲਿਟਰੇਚਰ ਹੈ। ਮਾਸ਼ਾਅੱਲਾ। ਤੇ ਸਾਡੀ ਫੈਮਿਲੀ ਨੇ ਇਸ ਬੈਰੀਅਰ ਨੂੰ ਵੀ ਤੋੜਿਆ ਕਿ ਤੁਸੀਂ ਖੇਲ ਔਰ ਪੜ੍ਹਾਈ ਇਕੱਠੇ ਲੈ ਕੇ ਚੱਲ ਲੈ ਕੇ ਸਕਦੇ ਚੱਲ ਸਕਦੇ, ਅਗਰ ਪੂਰੀ ਤਰਤੀਬ ਠੀਕ ਹੋ। ਬਿਲਕੁਲ ਸਹੀ ਠੀਕ ਹੈ ਨਾ, ਨਾਵਲ ਹੀ ਪੜ੍ਹਨ ਟਾਈਮ ਪੜ੍ਹੋ, ਖੇਲਣ ਦੇ ਟਾਈਮ ਖੇਲੋ, ਖਾਣ ਦੇ ਟਾਈਮ ਖਾਓ। ਤੇ ਜਿਹੜੀ 4 ਚੀਜ਼ਾਂ ਨਾ ਸਾਡੇ ਵਾਲਦ ਸਾਹਿਬ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਈਆਂ। ਉਹਦੇ 'ਚ ਹੈਗਾ ਕਿ ਉਹਨਾਂ ਨੇ ਕਿਹਾ ਕਿ ਬੇਟਾ ਈਟ ਪ੍ਰੋਪਰਲੀ, ਸਟੱਡੀ ਪ੍ਰੋਪਰਲੀ, ਸਲੀਪ ਪ੍ਰੋਪਰਲੀ ਐਂਡ ਪਲੇ ਪ੍ਰੋਪਰਲੀ। ਵਾਹ, ਇਹ 4 ਚੀਜ਼ਾਂ ਨੂੰ ਆਪਣੀ ਡੇਲੀ ਰੂਟੀਨ 'ਚ ਲਾਇਆ ਹੋ ਤੁਸੀਂ। ਅੱਛਾ। ਐਗਜ਼ੈਕਟਲੀ, ਅਲਹਮਦੁਲਿਲਾ। ਖੁਦਾ ਜਨੇਦ ਸਾਹਿਬ, ਤੁਸੀਂ ਬਚਪਨ ਤੋਂ ਜਿਸ ਤਰ੍ਹਾਂ ਹਾਕੀ ਖੇਡਣੀ ਸ਼ੁਰੂ ਕੀਤੀ, ਫਿਰ ਤੁਸੀਂ ਸਕੂਲ ਲੈਵਲ ਤੱਕ ਵੀ ਖੇਲੀ, ਫਿਰ ਤੁਸੀਂ ਅੱਗੇ ਕਾਲਜ ਲੈਵਲ ਤੇ ਵੀ ਗਏ, ਗਵਰਨਮੈਂਟ ਕਾਲਜ 'ਚ ਵੀ ਚਲੇ ਗਏ, ਤੇ ਕਿਆ ਤੁਸੀਂ ਸਮਝਦੇ ਹੋ ਕਿ ਤੁਹਾਡੀ ਹਾਕੀ ਨੂੰ ਪਾਲਿਸ਼ ਕਰਨ ਦੇ ਵਿੱਚ ਇਹ ਜਿਹੜੇ ਇੰਸਟੀਟਿਊਸ਼ਨ ਨੇ, ਐਜੂਕੇਸ਼ਨਲ ਇੰਸਟੀਟਿਊਸ਼ਨ ਨੇ, ਇਹਨਾਂ ਦਾ ਵੀ ਹੱਥ ਹੈ ਵੇ? ਮੈਂ ਸਮਝ ਜੀ, ਅਗਰ ਇਹਨਾਂ ਦਾ ਨਾਮ ਨਾ ਲਿੱਤਾ ਜਾਵੇ ਤਾਂ ਬੜੀ ਜ਼ਿਆਦਤੀ ਹੈ। ਔਰ ਸਾਡੀ ਮੇਰਾ ਜੋ ਸਕੂਲ ਸੀ ਸੇਂਟ ਐਂਡਰਿਊ ਸਕੂਲ ਜੀ ਸੀ, ਜੀ ਮੇਰੇ ਵਾਲਦ ਸਾਹਿਬ ਰੇਲਵੇ ਸੀ ਤੇ ਬੜੀ ਖੁਸ਼ਕਿਸਮਤੀ ਸੀ, ਅਸੀਂ ਸਾਰੇ ਭੈਣ ਭਾਈ 6 ਦੇ 6 ਉੱਥੇ ਹੀ ਪੜ੍ਹੇ ਹਾਂ। ਉੱਥੇ ਹੀ ਪੜ੍ਹੇ ਆ ਉੱਚ ਜੀ। ਥੱਲੇ ਮਤਲਬ ਕੋਈ 10ਵੀਂ ਸੀ ਤੇ ਕੋਈ 6ਵੀਂ ਸੀ। ਬਚਪਨ 'ਚ ਸੁਣਿਆ ਤੁਸੀਂ ਬੜੇ ਸ਼ਰਾਰਤੀ ਹੁੰਦੇ ਸੋ। ਯਾਰ ਮੈਂ ਸਮਝਦਾ ਜੇ ਬੱਚਾ ਸ਼ਰਾਰਤ ਨਾ ਕਰੇ ਤਾਂ ਬੱਚਾ ਨਹੀਂ ਹੈ ਯਾਰ। ਤੇ ਸ਼ਰਾਰਤ ਔਰ ਬਦਤਮੀਜ਼ੀ ਇਹ 2 ਮੁਖਤਲਿਫ ਚੀਜ਼ਾਂ। ਤੇ ਕੋਈ ਐਸੀ ਸ਼ਰਾਰਤ ਜਿਹੜੀ ਅੱਜ ਵੀ ਯਾਦ ਹੋਵੇ? ਸ਼ਰਾਰਤ ਨਾਰਮਲੀ ਮੈਂ ਸਮਝਦਾ ਕਿ ਜਿਸ ਤਰ੍ਹਾਂ ਕੋਈ ਗੁਫ਼ਤਗੂ ਹੁੰਦੀ ਸੀ, ਪਿੱਛੇ ਛੁਪ ਕੇ ਲਾਈਟ ਬੰਦ ਕਰ ਦੇਣੀ, ਦੇਰ ਹੋ ਜਾਣਾ, ਲਾਈਟ ਚਲੀ ਗਈ, ਨਾ ਪਤਾ ਚੱਲਣਾ, ਕਿਸੇ ਦੀ ਕੋਈ ਚੀਜ਼ ਛੁਪਾ ਦੇਣੀ, ਜਾਂ ਜੁੱਤੀ ਛੁਪਾ ਦਿੰਦੇ ਸੀ ਤਾਂ ਜੁੱਤੀ ਲੱਭਣੀ। ਸਮ ਟਾਈਮ ਜੋ ਖੇਲਣ ਜਾਂਦੇ ਸੀ ਨਾ ਤੇ ਮਤਲਬ ਸ਼ਰਾਰਤ ਸੀ, ਬੈਲ ਮਾਰ ਦਿੰਦੇ ਸੀ, ਗਰਮੀਆਂ ਆਉਣੀਆਂ, ਖੇਲ ਜਾ ਰਹੇ ਹੁੰਦੇ ਸੀ, ਬੈਲ ਮਾਰ ਕੇ ਦੌੜ ਲਾ ਦੇ। ਠੀਕ ਹੈ, ਮੈਂ ਇਕੱਲਾ ਨਾਲ ਦੋਸਤ ਵੀ ਹੁੰਦੇ ਸੀ ਤੇ ਲੋਕ ਵਿਚਾਰੇ ਬਾਹਰ ਆ ਕੇ ਦੇਖਦੇ ਸੀ, ਛੁਪ ਕੇ ਦੇਖਦੇ ਸੀ ਕੌਣ ਆ ਰਿਹਾ ਨਾ। ਤੇ ਮਤਲਬ ਇਹ ਸ਼ਰਾਰਤਾਂ ਵੀ ਕੀਤੀਆਂ ਹੋਈਆਂ, ਐਵੇਂ ਕਈ ਨਹੀਂ ਕੀਤੀਆਂ। ਜੁਨੇਦ ਸਾਹਿਬ, ਕੌਮੀ ਸਤ੍ਹਾ ਦੇ ਪਹਿਲੀ ਦਫਾ ਹਾਕੀ ਕਿੱਥੇ ਖੇਡੀ ਤੁਸੀਂ? अजमल भाई अलहमदुलिल्लाह एज मैं नाम लवांगा रेलवे का, रेलवेज़ क्योंकि मैं वाल साहब रेलवे सी, रेलवे टीम बनती थी, सानू एक प्लेटफॉर्म मिले तो असी जूनियर चैंपियनशिप जीती। अच्छा। 1992 बन्नू फाइनल सी, आई वाज कैप्टन ऑफ द टीम। तो तकरीबन 80% मुंडे सारे पाकिस्तान खेले ने। अच्छा और माशाअल्लाह। तो असी उसके बाद मैं भी सिलेक्ट हो गया पाकिस्तान जूनियर के कैंप विच एंड लेट ऑन अलहमदुलिल्लाह मैं पाकिस्तान 83 पाकिस्तान जूनियर टीम च आ गया और वो टीम टूर कर रही थी हॉलैंड, बेल्जियम, जर्मनी एंड इंग्लैंड। तो मैं आई वाज जस्ट 6 इन बिलो 6 इन सी, 16 साल मेरी उम्र सी। और मेरे बड़े भैन भाई ते दोनों भाई आते जाते सी, लेकिन मेरे वास्ते बिल्कुल ही एक छोटी उम्र जाना, कराची कैंप लगे हुआ सी। तो मैं ये 4 मुल्कों जाके पहली दफ़ा हॉकी खेली और अल्लाह पाक ने ਉਹੀ ਉੱਥੋਂ ਹੀ ਸਫ਼ਰ ਦਾ ਆਗਾਜ਼ ਕੀਤਾ। ਪਹਿਲੀ ਦਫਾ ਤੁਸੀਂ ਉੱਥੇ 4 ਮੁਲਕਾਂ ਦੇ ਦੌਰੇ ਤੇ 4 ਗਏ? ਮੁਲਕਾਂ ਦੇ ਦੌਰੇ ਤੇ ਗਏ ਔਰ ਉੱਥੇ ਮੈਂ ਸੈਂਟਰ ਆਫ ਖੇਲ ਰਿਹਾ ਸੀ, ਅਲਹਮਦੁਲਿਲਾ ਅੱਛੀ ਪਰਫਾਰਮੈਂਸ ਰਹੀ ਔਰ ਫਿਰ ਮੈਂ ਜੂਨੀਅਰ ਟੀਮ ਦਾ ਜੂਨੀਅਰ ਵਰਲਡ ਕੱਪ ਤੱਕ ਹਿੱਸਾ ਰਿਹਾ। ਜਿਸਲੇ ਤੁਸੀਂ ਪਹਿਲੀ ਦਫਾ ਬਾਹਰ ਦੇ ਮੁਲਕ ਦੇ ਦੌਰੇ ਤੇ ਗਏ ਤੇ ਮਤਲਬ ਉਹ ਇੱਕ ਨਵੀਂ ਦੁਨੀਆ ਹੁੰਦੀ ਹੈ ਤੇ ਉਹ ਇੱਕ ਨਵਾਂ ਐਕਸਪੋਜ਼ਰ ਹੁੰਦਾ ਬੰਦੇ ਦਾ, ਤੇ ਉੱਥੇ ਜਾ ਕੇ ਆਪਣੇ ਆਪ ਨੂੰ ਬੜਾ ਮਤਲਬ ਕੰਟਰੋਲ ਰੱਖਣਾ ਔਰ एक नवी दुनिया च वेखना। मेरा कराची कैंप से मेरे वालदैन दोनों मैंने याद है शालीमार एक्सप्रेस बैठ के कराची आया। अच्छा। मेरी जिस दिन फ्लाइट सी तो मेरे वाल साहब एक दिन उत्थे उन्होंने घर ठहरे थे, मैं भी चला गया, रात को फ्लाइट थी तो मेरे वालदैन क्योंकि मैं पहली दफ़ा मुल्क बाहर जा रहा था तो उन्होंने मैंने फिर बिठा लिया अपने कोल, दसिया उन्होंने बेटा कि अगर तेरी मंजिल कोई है ना तो उन टारगेट कर, ठीक है, और अगर जॉय राइड करनी है तो फिर पता नहीं कितनी देर है। तो अलहमदुलिल्लाह फिर उन्होंने बड़ी नसीहतां कीतियां कि अपना बड़ी रंगीन दुनिया भी है जी जी, और तुम जाओगे तो हर चीज़ नज़र भी आएगी, मुयसर भी उत्थे हर चीज़ है कि फोकस तुहाडा मुल्क तुहाडी गेम होनी चाहिए है।
ਔਰ ਮੈਂ ਤਾਂ ਮੈਨੂੰ ਐਸੀ ਮਤਲਬ ਉਹਨਾਂ ਦਾ ਉੱਥੇ ਆਉਣਾ ਔਰ ਉਹਨਾਂ ਦੀ ਉਹ ਜਿਹੜੀ ਨਸੀਹਤਾਂ ਸੀ, ਅਸੀਂ ਜਦੋਂ ਵੀ ਬਾਹਰ ਜਾਂਦੇ ਸੀ ਉਹ ਜ਼ਿਹਨ 'ਚ ਰਹਿੰਦੀਆਂ ਸੀ, ਉਹ ਅੱਜ ਤੱਕ ਹੈਗੀ ਅਲਹਮਦੁਲਿਲਾ। ਔਰ ਉੱਥੇ ਅੱਛਾ ਪਰਫਾਰਮ ਕੀਤਾ। ਜਿਹੜੇ ਤੁਸੀਂ ਫਸਟ ਟਾਈਮ ਜਾਂਦੇ ਹੋ, ਤੁਹਾਡੇ ਕੋਚ ਮੈਨੇਜਰ ਤੁਹਾਡੀ ਅੱਛੀ ਰਿਪੋਰਟ ਦਿੰਦੇ ਆ, ਠੀਕ ਹੈ। ਹੁਣ ਮੇਰਾ ਮਤਲਬ ਅਲਹਮਦੁਲਿਲਾ ਅਗਰ ਇੰਟਰਨੈਸ਼ਨਲ ਕੈਰੀਅਰ ਦੇਖੇ ਤਾਂ 16-17 ਸਾਲ ਦਾ ਹੈ। ਹਾਕੀ ਦੇ ਬਾਰੇ 'ਚ ਮਸ਼ਹੂਰ ਹੈ ਕਿ ਤੁਸੀਂ 5 ਸਾਲ ਤੋਂ ਜ਼ਿਆਦਾ ਐਸਟ੍ਰੋਟਰਫ ਤੇ ਨਹੀਂ ਖੇਡ ਸਕਦੇ। ਹਾਂਜੀ ਹਾਂਜੀ। ਅਸੀਂ ਗੋਰਿਆਂ ਦੇ ਇਹ ਅਸੂਲ ਵੀ ਤੋੜੇ ਹੋਏ ਨੇ ਔਰ ਨੀਅਤਾਂ ਸਾਫ਼ ਸੀ ਕਿ ਵੀ ਵਰ ਨਾਟ ਫੋਕਸਡ ਔਨ ਦ ਸ਼ਾਰਟਕਟਸ। ਸਾਡੇ ਬਾਪ ਨੇ ਸਾਨੂੰ ਹਮੇਸ਼ਾ ਸਮਝਾਇਆ, ਬੇਟਾ ਹਮੇਸ਼ਾ ਲੌਂਗੈਸਟ ਵੇ ਟੂ ਦ ਹੋਮ ਇਜ਼ ਦ ਸੇਫੈਸਟ ਵੇ, ਠੀਕ ਹੈ। ਅਗਰ ਤੁਸੀਂ ਇੱਕ ਲੰਬਾ ਰਸਤਾ ਚੁਣ ਲੈਂਦੇ ਹੋ ਔਰ ਸੇਫ ਹੈ ਨਾ, ਉਹ ਤੁਹਾਨੂੰ ਘਰ ਪਹੁੰਚਾ ਦੇਗੀ। ਅਗਰ ਤੁਸੀਂ ਛੋਟਾ ਰਸਤਾ ਚੁਣਦੇ ਹੋ ਔਰ ਸੇਫ ਨਹੀਂ ਹੈ ਨਾ, ਤੁਸੀਂ ਘਰ ਨਹੀਂ ਪਹੁੰਚੋਗੇ। ਬਿਲਕੁਲ ਸਹੀ ਤੇ ਹੈ। ਲਿਹਾਜ਼ਾ ਸਾਡੇ ਵਾਲਿਦ ਸਾਹਿਬ ਨੇ ਸਾਡੀ ਇਸੇ ਤਰ੍ਹਾਂ ਹੀ ਤਰਬੀਅਤ ਕੀਤੀ, ਸਾਡੇ ਵਾਲਿदैन ਨੇ। ਅੱਛਾ, ਤੁਸੀਂ ਇੱਕ ਮਤਲਬ ਬੜੇ ਫੇਮ ਵਾਲੇ ਪਲੇਅਰਸ ਹੋ, ਬਹੁਤ ਸਾਰੇ ਬਾਹਰ ਦੇ ਦੌਰੇ ਕੀਤੇ, ਤੇ ਕਦੀ ਕੋਈ ਐਸਾ ਵਾਕਿਆ ਹੋ ਗਿਆ ਹੋਵੇ, ਕੋਈ ਮਤਲਬ ਬੇਸ਼ੁਮਾਰ ਫੈਨਸ ਹੁੰਦੇ ਨੇ ਤੁਹਾਡੇ, ਜੀ ਜੀ ਜੀ। ਫੈਨਸ ਦੇ ਵਿੱਚ ਮਰਦ ਵੀ ਹੁੰਦੇ ਨੇ, ਖਵਾਤੀਨ ਵੀ ਹੁੰਦੀਆਂ ਨੇ, ਕੋਈ ਐਸਾ ਵਾਕਿਆ ਹੋ ਗਿਆ ਹੋਵੇ ਕਿ ਕਿਸੇ ਖਾਤੂਨ ਨੇ ਪ੍ਰਪੋਜ਼ ਕਰ ਦਿੱਤਾ ਹੋਵੇ ਜਾਂ ਕੋਈ ਪਿੱਛੇ ਪੈ ਗਈ ਹੋਵੇ ਖਾਤੂਨ ਦੀ? ਨਹੀਂ ਸੀ ਅਰੇ ਤੇ ਦੇਖੋ ਜੀ, ਬੇਸ਼ੁਮਾਰ ਨੇ, ਮੈਂ ਝੂਠ ਬੋਲੀ, ਰੰਗ ਰੋਂਗ ਵੀ ਸਾਫ਼ ਸੀ। ਹਾਂ ਮਾਸ਼ਾਅੱਲਾ, ਹਾਲੇ ਵੀ ਸਾਫ਼ ਹੈ ਜੀ। ਗੱਲ ਕਰ ਰਹੇ ਤਾਂ ਜਦੋਂ ਤੁਸੀਂ ਖੇਲਦੇ ਹੋ, ਪਰਫਾਰਮ ਕਰਦੇ ਹੋ, ਤੁਹਾਡੇ ਆਰਟ ਦੀ ਕਦਰ ਹੈ। ਤੁਸੀਂ ਗਾਣਾ ਗਾ ਰਹੇ ਹੋ ਜਾਂ ਤੁਸੀਂ ਕੋਈ ਜਿਮਨਾਸਟ ਕਰ ਰਹੇ ਹੋ ਜਾਂ ਹਾਕੀ ਖੇਲ ਰਹੇ ਹੋ, ਆਲ ਆਰਟ। ਜੀ ਜੀ। ਤੇ ਲੋਕ ਦੁਨੀਆ 'ਚ ਫੈਨ ਹੁੰਦੇ ਨੇ ਔਰ ਇਹ ਰੱਬ ਦੀ ਬੜੀ ਰਹਿਮਤ ਹੈ ਕਿ ਤੁਹਾਨੂੰ ਦੁਨੀਆ ਤੁਹਾਡੇ ਆਰਟ ਤੋਂ ਮਿਲਣ ਆਉਂਦੀ। ਤੇ ਸਾਡੀ ਵੀ ਤਰਬੀਅਤ ਹੋਈ ਸੀ। ਤੇ ਮੈਨੂੰ ਯਾਦ ਹੈ ਕੈਨੇਡਾ ਵੀ ਵਰ ਪਲੇਇੰਗ ਜੂਨੀਅਰ ਵਰਲਡ ਕੱਪ ਖੇਲਦੇ ਹੋਏ ਸੀ, ਤੇ ਬੇਸ਼ੁਮਾਰ ਐਸੇ ਵਾਕਿਆਤ ਨੇ। ਤੇ ਉੱਥੇ ਇੱਕ ਬੀਬੀ ਆਉਂਦੀ ਹੈ ਔਰ ਮੈਨੂੰ ਕਹਿੰਦੀ ਹੈ ਕਿ ਜੀ ਆਈ ਨੀਡ ਯੋਰ ਸਿਗਨੇਚਰ। ਮੈਂ ਕਿਹਾ ਜੀ ਵਾਈ ਨੋਟ। ਤੇ ਉਹ ਬੜਾ ਹੱਥ ਕਰ ਦਿੰਦੀ, ਪੈਨ ਦੇ ਦਿੰਦੀ ਕਿ ਮੇਰੇ ਹੱਥ 'ਤੇ ਸਾਈਨ ਕਰ। ਅੱਛਾ। ਤੇ ਮੈਂ ਉਹਨੂੰ ਕਹਿਣਾ ਕਿ ਨਹੀਂ, ਆਈ ਡੋਂਟ ਵਾਂਟ, ਮੈਂ ਨਹੀਂ ਕਰਨਾ। ਤੇ ਸਾਡੇ ਪਿੱਛੇ ਫੈਡਰੇਸ਼ਨ ਦੇ ਸੈਕਟਰੀ ਔਰ ਮੇਰੇ ਕੋਚ ਮੈਨੇਜਰ ਨਾ ਬੈਕ 'ਤੇ ਆ ਰਹੇ ਹੁੰਦੇ ਨੇ। ਤੇ ਮੈਂ ਹੋਰ ਘਬਰਾ ਗਿਆ। ਮੈਂ ਕਿਹਾ ਯਾਰ ਤੇ ਬਿਲਕੁਲ ਹੀ ਤੁਹਾਨੂੰ ਪਤਾ ਉਦੋਂ ਕੋਈ ਤੁਹਾਡੀ ਗਲਤੀ ਹੋਈ ਛੱਡਦਾ ਕੋਈ ਨਹੀਂ। ਤੇ ਮੈਨੂੰ ਪਿੱਛੋਂ ਆਵਾਜ਼ ਆਉਂਦੀ ਹੈ ਖਾਏ ਸਾਹਿਬ ਸਾਈਨ ਕਰੇ। ਤੇ ਮੈਂ ਪਿੱਛੇ ਮੁੜ ਕੇ ਦੇਖ ਰਿਹਾ, ਸਾਡੇ ਮਾਸ਼ਾਅੱਲਾ ਉਹ ਸਿਲੈਕਟਰ ਸੀ। ਤੇ ਮੈਂ ਉਹ ਹੱਥ बढ़ ਕੇ ਸਾਈਨ ਕਰਤਾ। ਖੈਰ ਉਹ ਬੀਬੀ ਸਾਰੇ ਮੈਚ ਮੂਚ ਦੇਖਣ ਆਉਂਦੀ ਸੀ। ਐਂਡ ਲੇਟਰ ਔਨ ਉਹਦੀ ਮਦਰ ਨੇ ਪ੍ਰਪੋਜ਼ ਕੀਤਾ। ਅੱਛਾ। ਹਾਂ, ਪ੍ਰਪੋਜ਼ ਕੀਤਾ। ਸ਼ੀ ਕੇਮ ਟੂ ਪਾਕਿਸਤਾਨ। ਅੱਛਾ। ਜਦੋਂ ਮੈਚਿਸ ਆਉਂਦੇ ਲਾਜ਼ਮੀ ਗੱਲ ਹੈ, ਤੁਹਾਡੇ PTCL ਦੇ ਫੋਨ ਹੁੰਦੇ ਸੀ, ਉਹ ਮੋਬਾਈਲ ਤੇ ਸੀ ਨਹੀਂ। ਤੇ ਉਹਨਾਂ ਨੇ ਫਿਰ ਕੀ ਕਹਿੰਦੇ ਨੇ, ਲਾਜ਼ਮੀ ਗੱਲ ਹੈ, ਮੇਰੇ ਵਾਲਦਾ ਨਾਲ ਗੱਲ ਕੀਤੀ। ਤੇ ਮੇਰੀ ਜਿਹੜੀ ਵਾਲਦਾ ਸੀ, ਉਹਨਾਂ ਨੇ ਫਿਰ ਕੀ ਕਹਿੰਦੇ ਨੇ, ਉਹਨਾਂ ਨੂੰ ਆਪਣਾ ਰਿਫਿਊਜ਼ ਕੀਤਾ ਕਿ ਅਸੀਂ ਨਾ ਆਲਰੇਡੀ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਦੇਖਿਆ ਹੋਇਆ। ਤੇ ਸ਼ਾਦੀ ਖਾਨਦਾਨ 'ਚ ਹੀ ਹੋਈ? ਨਹੀਂ, ਸ਼ਾਦੀ ਖਾਨਦਾਨ ਤੋਂ ਬਾਹਰ ਹੋਈ। ਅੱਛਾ। ਹਾਂਜੀ, ਬਿਲਕੁਲ। ਪਸੰਦ ਦੀ ਸ਼ਾਦੀ ਹੈ? ਮੇਰੇ ਵਾਲਿਦ ਸਾਹਿਬ ਨੇ ਮੈਨੂੰ ਕਿਹਾ ਸੀ ਯਾਰ, ਸਾਰੇ ਭੈਣ ਭਾਈਆਂ ਤੋਂ ਉਹਨੇ ਡੰਡਾ ਰੱਖਿਆ ਸੀ ਕਿ ਖਬਰਦਾਰ। ਲੇਕਿਨ ਮੈਨੂੰ ਉਹਨੇ ਇਜਾਜ਼ਤ ਦਿੱਤੀ ਕਿ ਯਾਰ ਤੂੰ ਅਗਰ ਕੋਈ ਪਸੰਦ ਹੈ ਤਾਂ ਕਰ ਲਾ। ਅੱਛਾ। ਠੀਕ ਹੈ ਨਾ। ਅਮੂਮਨ ਚਾਹੀਦਾ ਸੀ ਬਾਹਰ ਪਾਕਿਸਤਾਨ 'ਚ ਵੀ ਹਰ ਜਗ੍ਹਾ। ਲੇਕਿਨ ਮੈਂ ਆਪਣੀ ਵਾਲਦਾ ਨੂੰ ਕਿਹਾ ਸੀ ਕਿ ਮਾਂ ਜੀ ਜਿਹੜੀ ਸ਼ਾਦੀ ਹੈ ਨਾ, ਉਹ ਤੁਹਾਡੀ ਪਸੰਦ ਹੈ। ਅੱਛਾ। ਤੁਸੀਂ ਜਿੱਥੇ ਵੀ ਹੱਥ ਰੱਖੋਗੇ ਨਾ, ਮੈਨੂੰ ਮਨਜ਼ੂਰ ਹੈ। ਔਰ NGO ਹੈ 100%। ਅੱਛਾ। ਮੈਂ ਕੁਛ ਵੀ ਨਹੀਂ, ਤੁਹਾਡੀ ਪਸੰਦ ਸ਼ਾਮਿਲ ਨਹੀਂ ਸੀ ਉਹਦੇ 'ਚ? ਬਿਲਕੁਲ ਨਹੀਂ ਸੀ। ਮੈਂ ਆਪਣੀ ਪਸੰਦ ਨੂੰ ਜਿਹੜੀ ਸੀ ਉਹ ਪੱਥੇ ਪਰਸਾ ਕਰਤਾ। ਅੱਛਾ। ਦੇਖੋ ਪਸੰਦ ਹੈ ਸੀ ਵੈਸੇ ਕੋਈ? ਸਰ ਜਿਹੜੇ ਫੈਨਸ ਹੁੰਦੇ ਨੇ, ਦੇਖੋ ਮੈਂ ਤੁਹਾਨੂੰ ਦੱਸਦਾ, ਜਿਸ ਤਰ੍ਹਾਂ ਅਸੀਂ ਮੈਡਲ ਜਿੱਤੇ, ਮੇਰੇ ਕੋਲ ਤਾਂ ਪਤਾ ਹੈ ਹਾਕੀ ਦੇ ਵਿੱਚ ਐਜ਼ ਏ ਕੋਚ, ਐਜ਼ ਏ ਪਲੇਅਰ 47 ਇੰਟਰਨੈਸ਼ਨਲ ਮੈਡਲਸ ਨੇ ਮਾਸ਼ਾਅੱਲਾ। ਔਰ ਦੁਨੀਆ ਦਾ ਜਿਹੜਾ ਵੀ ਮੈਦਾਨ ਹੈ, ਔਰ ਹਰ ਮੈਡਲ ਮੇਰੇ ਕੋਲ ਅੱਲਾ ਨੇ ਦਿੱਤਾ ਹੋਇਆ। ਠੀਕ ਹੈ। ਔਰ ਫਿਰ ਜਦੋਂ ਤੁਸੀਂ ਇਹਨੇ ਰੈਗਨਾਈਜ਼ ਹੋ ਜਾਂਦੇ ਹੋ, ਤੇ ਬਹੁਤ ਵੱਡੀ ਫੈਮਿਲੀਜ਼ ਦੇ ਰਿਸ਼ਤੇ ਸੀ, ਮਤਲਬ ਵੱਡੀ ਵੱਡੀ ਫੈਮਿਲੀ ਜਿਹੜੀ ਪਾਕਿਸਤਾਨ ਦੀਆਂ। ਤੇ ਬਟ ਮੈਂ ਆਪਣੀ ਮੰਨ ਗਿਆ ਸੀ ਕਿ ਮੇਰਾ ਜਾਂ ਸ਼ਾਦੀ ਹੋਵੇ ਨਾ, ਉਹ ਬੜੀ ਇੱਕ ਮਤਲਬ ਮੀਡੀਓਕਰ ਜੀ ਫੈਮਿਲੀ 'ਚ ਹੋਣੀ ਚਾਹੀਦੀ। ਬਟ ਜਿਹਨਾਂ ਸ਼ਾਦੀ ਹੋਏ ਉਹ ਅੱਛੇ ਦੀਨਦਾਰ ਲੋਕ ਸੀ। ਅੱਛਾ, ਇਸਲਾਮਾਬਾਦ ਸ਼ਾਦੀ ਹੋਈ ਮੇਰੀ। ਅੱਛਾ ਅੱਛਾ। ਤੇ ਠੀਕ ਹੈ, ਅੱਛੇ ਖਾਂਦੇ ਪੀਂਦੇ ਲੋਕ ਸੀ। ਸਹੀ। ਔਰ ਮਤਲਬ ਸ਼ਾਦੀ ਨੂੰ ਮੇਰੀ 30 ਇਅਰਸ ਹੋ ਗਏ ਨੇ। ਮਾਸ਼ਾਅੱਲਾ। ਔਰ ਅਸੀਂ ਅੱਲਾ ਦੀ ਰਹਿਮਤ ਨਾਲ ਖੁਸ਼ੀ ਨਾਲ ਲਾਈਫ ਗੁਜ਼ਾਰ ਰਹੇ। ਔਰ ਕੀ ਚਾਹੀਦਾ। ਇਹ ਤੁਸੀਂ ਚੂੰਕਿ ਮਸਰੂਫ ਬਹੁਤ ਜ਼ਿਆਦਾ ਰਹਿੰਦੇ ਹੋ, ਮਤਲਬ ਬਾਹਰ ਦੇ ਦੌਰੇ ਵੀ ਬੜੇ ਅਕਸਰ ਆਏ ਰਹਿੰਦੇ ਨੇ, ਤੇ ਉਹ ਕਦੀ ਕੋਈ ਝਗੜਾ ਵਗੜਾ ਨਹੀਂ ਹੋਇਆ ਘਰ 'ਚ? ਨਹੀਂ, ਹੁਣ ਤਾਂ ਸਮ ਟਾਈਮ में ਗੱਲ ਹੁੰਦੀ ਸੀ ਕਿ ਜੀ ਜਿਸ ਤਰ੍ਹਾਂ ਮੈਂ ਅਲਹਮਦੁਲਿਲਾ ਪਾਕਿਸਤਾਨ ਦੇ ਚੰਦ ਪਲੇਅਰ ਸ਼ਾਮਿਲ ਹੈ ਕਿ ਹਾਕੀ ਖੇਲਣ ਤੋਂ ਲੈ ਕੇ ਅੱਜ ਤੱਕ ਗਰਾਊਂਡ 'ਚ ਖੜੇ ਹਾਂ। ਅਸੀਂ ਗਰਾਊਂਡ ਨਹੀਂ ਛੱਡੀ। ਐਂਡ ਮੈਂ FIH ਦਾ ਕੁਆਲੀਫਾਈਡ ਕੋਚ ਵੀ ਹਾਂ। ਜੀ ਜੀ। ਔਰ ਲਾਈਫ ਤੁਹਾਨੂੰ ਪਤਾ ਹੈ ਟਫ ਹੋ ਜਾਂਦੀ ਹੈ ਜਦੋਂ ਤੁਸੀਂ ਗਰਾਊਂਡ ਨਹੀਂ ਛੱਡਦੇ ਹੋ। ਇੰਟਰਨੈਸ਼ਨਲ ਟ੍ਰਿਪਸ ਹੈ, ਇੰਟਰਨੈਸ਼ਨਲ ਕਮਿਟਮੈਂਟਸ ਨੇ,
ਸਮਟਾਈਮ ਸਾਨੂੰ ਸੈਮੀਨਾਰਸ 'ਚ ਬੁਲਾਇਆ ਜਾਂਦਾ ਹੈ, ਸਮਟਾਈਮ ਤੁਸੀਂ ਆਪ ਕੋਰਸ ਕਰਨ ਜਾਂਦੇ ਹੋ, ਸਮਟਾਈਮ ਪਾਕਿਸਤਾਨ ਦੇ ਨਾਲ ਕੋਚ ਹੈ ਤੇ ਪਾਕਿਸਤਾਨ ਟੀਮ ਬਾਹਰ ਜਾਂਦੀ ਹੈ ਤੇ ਫੈਮਿਲੀ ਡਿਸਟਰਬ ਹੁੰਦੀ ਸੀ। ਠੀਕ ਹੈ, ਮੈਂ ਇਸ ਕਰਕੇ ਮੈਂ ਇੱਕ ਦਫਾ ਲੀਗ ਖੇਲੀ, ਦੈਨ ਆਈ ਰਿਫਿਊਜ਼ਡ ਕਿ ਮੈਂ ਕਹਿੰਦੀ ਇਟਸ ਅ ਫੈਮਿਲੀ ਟਾਈਮ। ਅਸੀਂ ਕੀ ਹੁੰਦਾ ਕਿ ਜਦੋਂ ਲੀਗ ਖੇਡਦੇ ਹੋ, ਸ਼ਾਦੀ ਹੋ ਗਈ ਹੈ, ਔਰ ਬਾਅਦ ਤੁਸੀਂ ਪਾਕਿਸਤਾਨ ਖੇਡਦੇ ਹੋ, ਲੀਗ ਖੇਡਦੇ ਹੋ, ਫੈਮਿਲੀ ਉਂਝ ਪਈ ਰਹਿੰਦੀ ਹੈ ਤੇ ਆਈ ਰਿਫਿਊਜ਼ ਟੂ ਪਲੇ ਪਾਰਟੀਸਪੇਟ ਇਨ ਦ ਲੀਗਸ। ਜੁਨੇਦ ਸਾਹਿਬ, ਤੁਸੀਂ ਮਾਸ਼ਾਅੱਲਾ ਪ੍ਰਾਈਡ ਆਫ ਪਰਫਾਰਮੈਂਸ ਵੀ ਲਿਆ, ਬਹੁਤ ਵੱਡੇ ਵੱਡੇ ਟੂਰਨਾਮੈਂਟ ਵੀ ਜਿੱਤੇ। ਇਹਨਾਂ 'ਚੋਂ ਕਿਹੜਾ ਐਸਾ ਟੂਰਨਾਮੈਂਟ ਹੈ ਜਿਹੜਾ ਤੁਸੀਂ ਅੱਜ ਵੀ ਆਪਣੇ ਦਿਲ ਦੇ ਬਹੁਤ ਕਰੀਬ ਮਹਿਸੂਸ ਕਰਦੇ ਹੋ? ਯਾਰ ਅਜਮਲ ਭਾਈ, ਓਨੈਸਟਲੀ ਅਗਰ ਤੁਸੀਂ ਕਹੋ ਨਾ ਵਰਲਡ ਕੱਪ ਦਾ 골ਡ ਮੈਡਲ ਤੇ ਉਹਦਾ ਕੋਈ ਜੋੜ ਨਹੀਂ ਹੈ, ਨਹੀਂ ਜੋੜਾ, ਠੀਕ ਹੈ ਨਾ। ਬਟ ਅਸੀਂ ਲੋਕ ਏਸ਼ੀਆ ਕੱਪ ਖੇਲੇ ਸੀ ਇੰਡੀਆ ਦਿੱਲੀ 'ਚ, ਠੀਕ ਹੈ, ਔਰ ਸਟੇਡੀਅਮ ਵਾਸ ਪੈਕਡ, ਉਹਨਾਂ ਦੇ ਮਿਨਿਸਟਰ ਔਰ ਸਾਰੇ ਜੋ ਪ੍ਰੈਜ਼ੀਡੈਂਟ ਸਭ ਬੈਠੇ ਹੋਏ ਸੀ ਤੇ ਮਤਲਬ ਉੱਥੋਂ ਅੱਛੀ ਆਵਾਜ਼ਾਂ ਨਹੀਂ ਆ ਰਹੀਆਂ ਸੀ। ਮਤਲਬ ਠੀਕ ਹੈ, ਸਬ ਪਾਰਟ ਆਫ ਸਬ ਕੰਟੀਨੈਂਟ, ਬਟ ਬੜੀ ਸਬ ਸਟੈਂਡਰਡ ਉਹਨਾਂ ਦੀ ਸ਼ਾਊਟ ਸੀ ਤੇ ਪੂਰੇ ਸਟੇਡੀਅਮ 'ਚੋਂ। ਤੇ ਉਹ ਇੰਡੀਆ ਦੇ ਨਾਲ ਸਾਡਾ ਮੈਚ ਸੀ। ਉਹ ਜਿਹੜਾ ਕਰਾਊਡ ਹੈ ਉਹ ਤੇ ਬੜਾ ਬਿਲਕੁਲ ਹਿਊਮਿਲੇਟਿੰਗ ਨਾਰੇ ਲਾਉਂਦੇ ਨੇ ਨਾਲ ਲਾਉਂਦੇ ਨੇ, ਬਿਲਕੁਲ ਪੱਥਰ ਵੱਜ ਰਹੇ ਸੀ, ਸਭ ਕੁਝ ਸੀ। ਤੇ ਅਸੀਂ ਫਿਰ ਟੀਮ ਨੇ ਸਾਰਾ ਇੱਕ, ਮੈਨੂੰ ਯਾਦ ਹੈ, ਦਾਰਾ ਬਣਾਉਂਦੇ ਹਾਂ ਜਦੋਂ ਅਸੀਂ ਅੱਲਾਹ ਅਕਬਰ ਨਾਰਾ ਮਾਰੀਦਾ ਤੇ ਉੱਥੇ ਇੱਕ ਹੀ ਗੱਲ ਕਹੀ ਕਿ ਕਰਾਊਡ ਨਹੀਂ ਦੇਖਣਾ, ਕੋਈ ਚੀਜ਼ ਨਹੀਂ ਸੁਣਨੀ ਹੈ, ਫੋਕਸ ਔਨ ਦ ਗੇਮ, ਫੋਕਸ ਟੂ ਐਗਜ਼ੀਕਿਊਟ ਯੂਰ ਪੋਟੈਂਸ਼ੀਅਲ ਐਂਡ ਵਿਨ ਦ ਗੇਮ, ਦੈਟਸ ਇਟ। ਸਾਡਾ ਉੱਥੇ ਅਸੀਂ ਦੁਆ ਕੀਤੀ ਹੈ, ਉਸ ਤੋਂ ਬਾਅਦ ਚੀਜ਼ ਡਿਸਾਈਡ ਕੀਤੀ, ਨਾਰਾ ਮਾਰਿਆ ਔਰ 2-0 ਤੋਂ ਜਿੱਤ ਗਏ ਮੈਚ। ਮਾਸ਼ਾਅੱਲਾ। ਫਿਰ ਉਹ ਕੌਮੀ ਤਰਾਨਾ ਵੱਜਣਾ, ਫਿਰ ਪਰਚਮ ਚੜ੍ਹਨਾ ਉੱਥੇ, ਤੇ ਮੇਰੇ ਖਿਆਲ ਨਾਲ ਕੋਈ ਬੜਾ ਯਾਦਗਾਰ ਲਮਹਾ ਸੀ। ਇਹ ਜਿਹੜੀ ਸਪੋਰਟਸ ਹੈ ਨਾ, ਇੱਕ ਵਾਹਿਦ ਚੀਜ਼ ਹੈ ਜਿਹੜੀ ਇਸ ਬਾਰਡਰ ਤੋਂ ਬਾਹਰ ਜਾ ਕੇ ਵੀ ਨਾ ਆਪਣੇ ਮੁਲਕ ਦੀ ਇੱਜ਼ਤ ਨੂੰ ਵਧਾਉਂਦੀ ਹੈ। ਦੇਖੋ ਯਾਰ ਸਰ, ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਅੱਜ ਕੱਲ੍ਹ ਦੀ ਸਪੋਰਟਸ ਦੇ ਵਿੱਚ ਚੀਜ਼ਾਂ ਆ ਗਈਆਂ ਨੇ, ਇਹ ਨਫ਼ਰਤ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਖ਼ਾਸ ਤੌਰ 'ਤੇ ਸਾਡੇ ਇੱਕ ਹਮਸਾਇਆ ਮੁਲਕ ਵੱਲੋਂ ਜਿਸ ਤਰ੍ਹਾਂ ਦਾ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਹੈ, ਮਤਲਬ ਜਿਸ ਤਰ੍ਹਾਂ ਕ੍ਰਿਕਟ ਦੇ ਵਿੱਚ ਉਹ ਇੱਕ ਦੂਸਰੇ ਨਾਲ ਹੱਥ ਨਹੀਂ ਮਿਲਾਉਂਦੇ, ਖਿਲਾੜੀ ਜਿਹੜੇ ਨੇ ਸਾਡੇ ਖਿਲਾੜੀਆਂ ਨਾਲ ਹੱਥ ਨਹੀਂ ਮਿਲਾਉਂਦੇ, ਸਾਡੇ ਜਿਹੜਾ ਬੋਰਡ ਦਾ ਚੇਅਰਮੈਨ ਹੈ ਉਹਦੇ ਕੋਲੋਂ ਟਰੋਫੀ ਨਹੀਂ ਵਸੂਲ ਕਰਦੇ ਆਪਣੀ। ਮਤਲਬ ਇਸ ਲੈਵਲ 'ਤੇ ਜਾ ਕੇ ਸਮਝਦੇ ਹੋ ਤੁਸੀਂ ਕਿ ਇਹ ਜਿਹੜੀ ਚੀਜ਼ਾਂ ਨੇ ਇਹ ਖੇਲਾਂ ਦੀ ਤਰੱਕੀ ਵਿੱਚ ਰੁਕਾਵਟ ਨਹੀਂ ਬਣਦੀਆਂ ਹੈ? देखो जी, बिल्कुल मैं समझना कि जो स्पोर्ट्स हैज़ नो बाउंड्रीज, स्पोर्ट्स की कोई बाउंड्री, वन फैमिली, ठीक है, और स्पोर्ट्स इज़ ऑल अबाउट पार्टिसिपेशन। मैं समझना कि जिन्ने भी ग्रीवियंसेस ने एट इंटरनेशनल लेवल, स्पोर्ट्स उन्होंने नॉर्मलाइज कर देती है। बिल्कुल सही। स्पोर्ट्स का तो नाम ही है ना कि स्पोर्ट्समैन स्पिरिट, कुव्वत बर्दाश्त, ताड़ी परसवेरेंस, ताड़ी परसिस्टेंस, और यही चीज़ां ਜਿਹੜੀਆਂ ਤੁਹਾਡੇ ਐਜ਼ ਐਨ ਇੰਡੀਵਿਜੂਅਲ ਤੁਹਾਨੂੰ ਵੱਡਾ ਬਣਾਉਂਦੀਆਂ ਔਰ ਐਜ਼ ਅ ਨੇਸ਼ਨ, ਠੀਕ ਹੈ। ਔਰ ਤੁਸੀਂ ਹਾਰ ਵੀ ਅਸੀਂ ਹਾਰ ਜਾਂਦੇ ਹਾਂ, ਅਸੀਂ ਵੀ ਨੈਵਰ ਰਿਐਕਟ। ਸਾਨੂੰ ਬਸ ਚਿਹਰੇ 'ਤੇ ਦੇਖੋ ਸੱਟਾਂ ਲੱਗੀਆਂ, ਕੱਟ ਲੱਗੇ ਨੇ, ਸਟਿਚਸ ਲੱਗੇ ਨੇ, ਤੇ ਕਿਸੇ ਕੋਲ ਲੱਗ ਗਈ ਹੈ ਤੇ ਅਸੀਂ ਬਰਦਾਸ਼ਤ ਕੀਤਾ। ਅਸੀਂ ਹੌਕੀ ਤੇ ਨਹੀਂ ਮਾਰੀ ਜਾ ਕੇ ਤੂੰ ਮੈਨੂੰ ਮਾਰੇ ਮੈਂ ਤੈਨੂੰ ਮਾਰਾਂਗਾ, ਨੋ। ਲਿਹਾਜ਼ਾ ਮੈਂ ਸਮਝਦਾ ਕਿ ਜਿੰਨੇ ਵੀ ਹਮਸਾਇਆ ਮਮਾਲਕ ਨੇ ਉਹ ਇੱਕ ਦੂਸਰੇ ਦੀ ਸਟਰੈਂਥ ਹੁੰਦੇ ਨੇ। ਜਿਵੇਂ ਅਸੀਂ ਆ ਸਾਡੇ ਨਾਲ ਕਾਰ ਨੇ, ਔਰ ਅਗਰ ਕਿਸੇ ਦੇ ਘਰੋਂ ਕੋਈ ਸਾਨੂੰ ਪੱਥਰ ਆ ਜਾਂਦਾ ਤਾਂ ਅਸੀਂ ਵਾਪਸ ਨਹੀਂ ਮਾਰਦੇ ਹਾਂ, ਉਹਨਾਂ ਦੀ ਬਾਲ ਆਉਂਦੀ ਅਸੀਂ ਵਾਪਸ ਸੁੱਟਨੇ ਹਾਂ। ਮਤਲਬ ਕੋਈ ਵੀ ਚੀਜ਼ ਹੋਵੇ ਤਾਂ ਅਸੀਂ ਉਹਨਾਂ ਨਾਲ ਸਭ ਤੋਂ ਅੱਛਾ ਰਵੱਈਆ ਰੱਖਦੇ ਹਾਂ। ਔਰ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਜਿਹੜਾ ਹਮਸਾਇਆ ਖੁਸ਼ ਹੈ ਔਰ ਵੈਸੇ ਅੱਗੇ ਅਗਲੀ ਮੰਜ਼ਿਲ ਵੀ ਆਸਾਨ ਹੈ। ਤੇ ਅਲਹਮਦੁਲਿਲਾ ਮੈਂ ਸਮਝਦਾ ਕਿ ਇਹ ਤੇ ਚਾਹੀਦਾ ਸੋਚਣਾ ਇਹਨਾਂ ਨੂੰ ਵੀ ਕਿ ਮਤਲਬ ਸਪੋਰਟਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਾ ਲੈ ਕੇ ਆਉਣ। ਨਾਜ਼ਰੀਨ, ਖਵਾਜਾ ਜੁਨੇਦ ਸਾਹਿਬ ਨਾਲ ਦਿਲਚਸਪ ਗੱਲਾਂ ਤੁਸੀਂ ਸੁਣ ਰਹੇ ਹੋ। ਇੱਥੇ ਟਾਈਮ ਹੋਇਆ ਹੈ ਇੱਕ ਮੁਖਤਸਰ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ।